ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਸਤੰਬਰ 2017 ਭਾਦੋਂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਗ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨਾਲ ਦੇਖ ਸਕਦੇ ਹੋ। ਤੇ ਨਾਲ ਹੀ ਅਸੀਂ ਤੁਹਾਨੂੰ ਫਿਰ ਬੇਨਤੀ ਕਰ ਦਈਏ ਕਿ ਤੁਸੀਂ ਜੇ ਟੀਵੀ 84 ਨਾਲ ਫੇਸਬੁੱਕ ਰਾਹੀਂ ਜੁੜੇ ਹੋਏ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਅੱਜ ਦੋ ਕੌਮਾਂ ਲਈ ਬਹੁਤ ਹੀ ਅਹਿਮ ਤੇ ਖੁਸ਼ੀ ਵਾਲਾ ਦਿਨ ਹੈ, ਜਿਸ ਤਰ੍ਹਾਂ ਕਿ ਸਿੱਖ ਕੌਮ ਲਈ ਤੇ ਮੁਸਲਮਾਨ ਕੌਮ ਲਈ। ਸਿੱਖ ਕੌਮ ਲਈ ਇਸ ਕਰਕੇ ਕਿ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਤੇ ਮੁਸਲਮਾਨ ਕੌਮ ਲਈ ਅੱਜ ਈਦ ਦਾ ਦਿਨ ਹੈ। ਅਸੀਂ ਇਹਨਾਂ ਦੋਨਾਂ ਕੌਮਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਜੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਕਿ ਅੱਜ 1 ਸਤੰਬਰ ਦਾ ਦਿਨ ਹੈ ਔਰ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦਾ ਪਹਿਲਾ ਪ੍ਰਕਾਸ਼ ਅੱਜ ਦੇ ਦਿਨ 1604 ਈਸਵੀ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਜੀ ਨੇ ਕੀਤਾ ਜੀ। ਔਰ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਕਿ ਆਦ ਬੀੜ ਮੁਕੰਮਲ ਹੋਈ, ਉੱਥੋਂ ਨਗਰ ਕੀਰਤਨ ਦੀ ਸ਼ਕਲ ਵਿੱਚ ਜਿਸ ਆਦ ਬੀੜ ਦੇ ਸਰੂਪ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਟਿਕਾਇਆ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਚੌਰ ਕਰਦੇ ਹੋਏ ਔਰ ਬਾਕੀ ਸੰਗਤ ਸਾਰੀ ਸ਼ਬਦ ਪੜ੍ਹਦੇ ਨਾਲ ਆਈ ਜੀ। ਔਰ ਹਰਿਮੰਦਰ ਸਾਹਿਬ ਜਿਹੜਾ ਕਿ ਮੁਕੰਮਲ ਹੋ ਚੁੱਕਾ ਸੀ, ਉਸ ਦੇ ਵਿੱਚ ਪਹਿਲਾ ਪ੍ਰਕਾਸ਼ ਅੱਜ ਦੇ ਦਿਨ ਹੋਇਆ ਜੀ। ਔਰ ਅਸੀਂ ਸਮੂਹ ਸਿੱਖ ਸੰਗਤ ਨੂੰ ਇਸ ਗੁਰਬਾਣੀ, ਇਸ ਜਗ ਮੈਂ ਚਾਨਣ, ਜਦੋਂ ਅਸੀਂ ਨੂਰ ਦੀ ਗੱਲ ਕਰਦੇ ਹਾਂ, ਰੌਸ਼ਨੀ ਦੀ ਗੱਲ ਕਰਦੇ ਹਾਂ, ਇੱਕ ਪਾਸੇ ਲੁਕਾਈ ਦੇ ਵਿੱਚ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ ਜੀ, ਕਿ ਜਿਵੇਂ ਜਿਹੜਾ ਇਗਨੋਰੈਂਟ ਪਾਰਟ ਹੈ, ਇਗਨੋਰੈਂਸ ਹੈ, ਅਗਿਆਨ ਹੈ, ਇਹ ਅੰਨਾ ਬਣਾ ਦਿੰਦਾ ਤੇ ਲੁਕਾਈ ਵੀ, ਜੋ ਕੁਛ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਸੌਦਾ ਸਾਧ ਦੇ ਹਵਾਲੇ ਨਾਲ, ਜਾਂ ਉਸ ਤੋਂ ਪਹਿਲਾਂ ਆਸ਼ੂਤੋਸ਼ ਹੋਏ, ਜਾਂ ਸਾਡਾ ਇੱਕ ਵੱਡਾ ਹਿੱਸਾ ਉਸ ਖਿੱਤੇ ਦੇ ਉੱਤਰ ਦੇ ਵਿੱਚ ਕਿਵੇਂ ਉਹ ਇਹਨਾਂ ਜਾਲੀ ਦੰਬੀ ਲੋਕਾਂ ਦੇ ਪਿੱਛੇ ਲੱਗ ਕੇ ਖੁਆਰ ਹੋ ਰਿਹਾ ਹੈ, ਉਹਨਾਂ ਨੂੰ ਬਾਰ-ਬਾਰ ਇੱਕ ਤੋੜ ਨਿਕਲਦੇ ਨੇ, ਦੂਸਰੇ ਦੇ ਨਾਲ ਜੁੜ ਜਾਂਦੇ ਨੇ ਜੀ। ਔਰ ਇਹ ਗੱਲ ਅੱਜ ਹੀ ਜਿਵੇਂ ਇੱਕ ਖਬਰ ਸੀ ਕਿ ਜਿਹੜਾ ਇਸ ਰਾਮ ਰਹੀਮ ਤੋਂ ਪਹਿਲਾਂ ਸਤਨਾਮ ਸ਼ਾਹ ਕਰਕੇ ਬਾਬਾ ਸੀ, ਉਹਦੇ ਪੋਤਾ ਵੀ ਦੋਤਾ ਵੀ ਉਹਦੇ ਨਾਲ ਇੰਟਰਵਿਊ ਸੀ, ਉਹ ਨੇੜੇ ਤੇੜੇ ਕਿਤੇ ਰਹਿੰਦੇ ਨੇ ਪਿੰਡਾਂ 'ਚ। ਉਹਨੇ ਕਿਹਾ ਜੀ ਅਸੀਂ ਤਾਂ ਉਹਨੂੰ ਪਹਿਲਾਂ ਹੀ ਛੱਡ ਦਿੱਤਾ ਸੀ ਉਸ ਡੇਰੇ ਨੂੰ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਜੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਜਿਹੜੇ ਇਮੀਡੀਏਟ ਫੈਮਲੀਜ਼ ਹੁੰਦੀਆਂ ਉਹ ਚੰਗੀ ਤਰ੍ਹਾਂ ਸਮਝਦੀਆਂ ਹੁੰਦੀਆਂ, ਕੁਝ ਲੋਕ ਤਾਂ ਚੰਬੜੇ ਰਹਿੰਦੇ ਨੇ, ਆਰਥਿਕ ਹਿੱਤ ਜੁੜੇ ਹੁੰਦੇ ਨੇ, ਲੇਕਿਨ ਜਿਹੜੇ ਨੇੜਿਓਂ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇਹ ਸਭ ਕੀ ਫਰਾਡ ਹੈ ਔਰ ਕਿਵੇਂ ਇਹ ਰੱਬ ਦੇ ਸ਼ਰੀਕ ਬਣੇ ਨੇ। ਜਿਵੇਂ ਰੋਹਤਕ ਜੇਲ੍ਹ ਦੇ ਵਿੱਚ ਜਿੱਥੇ 500 ਹੋਰ ਕੈਦੀ ਰੱਖੇ ਹੋਏ ਨੇ, ਇੱਕ ਕੈਦੀ ਜਿਹੜਾ ਉਸ ਠੱਗ ਦੇ ਨਾਲ ਦੇ ਕਮਰੇ ਸੀ, ਉਦੋਂ ਪਹਿਲੀ ਰਾਤ ਉਹਨੂੰ ਲਿਆਂਦਾ, ਉਸ ਦਾ ਵੀ ਕਿਤੇ ਅੱਜ ਇੰਟਰਵਿਊ ਚੱਲ ਰਿਹਾ ਸੀ ਟੀਵੀ ਤੇ। ਉਹ ਕਹਿੰਦਾ ਸਾਰੀ ਰਾਤ ਚੀਕਾਂ ਮਾਰਦਾ ਰਿਹਾ ਕਿ ਉਹ ਰੱਬਾ ਮੇਰੇ ਨਾਲ ਕੀ ਹੋ ਗਿਆ, ਮੈਂ ਕੀ ਕਰ ਬੈਠਾ। ਸੋ ਜ਼ਾਹਰ ਹੈ ਵੀ ਜਿਹੜਾ ਰੱਬ ਦਾ ਸ਼ਰੀਕ ਬਣਦਾ, ਔਰ ਇਹ ਕੋਈ ਪਹਿਲਾ ਨਹੀਂ ਹੈ ਜਾਂ ਅਖੀਰਲਾ ਨਹੀਂ ਹੋਏਗਾ। ਜਦੋਂ ਅੱਜ ਅਸੀਂ ਇਸ ਪ੍ਰਕਾਸ਼ ਦਿਵਸ ਦੀ ਗੱਲ ਕਰ ਰਹੇ ਜੀ, ਤੇ ਇਹ ਸਾਨੂੰ ਆਪਣੀ ਕੌਮ ਨੂੰ ਵੀ ਔਰ ਕੁੱਲ ਮਨੁੱਖਤਾ ਨੂੰ ਵੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਐਨਸਾਈਕਲੋਪੀਡੀਆ ਵਰਲਡ ਹਿਸਟਰੀ ਜਿਸ ਨੂੰ ਅਰਨੋਲਡ ਟੋਇਨਬੀ ਨੇ ਲਿਖਿਆ, ਉਹ ਜਦੋਂ ਭਵਿੱਖ ਦੀ ਗੱਲ ਕਰਦਾ ਹੈ, ਮੁਸਤਕਬਲ ਦੀ ਗੱਲ ਕਰਦਾ ਹੈ, ਤੇ ਦੋ ਚੀਜ਼ਾਂ ਜਿਹੜੀਆਂ ਚੋਂ ਮਨੁੱਖਤਾ ਇੰਸਪੀਰੇਸ਼ਨ ਲਏਗੀ, ਇੱਕ ਸੇਵਾ ਦਾ ਕਾਨਸੈਪਟ ਔਰ ਦੂਸਰਾ ਉਸਨੇ ਕਿਹਾ ਕਿ ਇਹ ਸ਼ਬਦ ਜਾਂ ਜਿਹੜਾ ਗੁਰਬਾਣੀ ਰਾਹੀਂ ਜਿਵੇਂ
ਜਿਹੜਾ ਡਾਇਲੋਗ ਹੈ ਔਰ ਉਹਨੇ ਕਿਹਾ ਕਿ ਵੀ ਸਿੱਖ ਕੌਮ ਦੇ ਕੋਲ ਸਕ੍ਰਿਪਚਰ ਹੈ ਜਿਹੜੀ ਇਹ ਆਫਰ ਹੈ ਬਹੁਤ ਵੱਡੀ ਇਹਦੇ 'ਚ ਮਨੁੱਖਤਾ ਨੂੰ ਕੁਝ ਦੇਣ ਵਾਲੀ ਭਵਿੱਖ ਦੇ ਮਨੁੱਖ ਲਈ ਵੀ ਜੀ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ ਹੋਰ ਵੀ ਅਹਿਮੀਅਤ ਵਾਲੀ ਗੱਲ ਹੈ ਕਿ ਜੇ ਸਾਡੇ ਕਾਡਰ ਦੇ ਜਿਹੜੇ ਨੇ ਇੱਧਰ ਉੱਧਰ ਭਟਕਦੇ ਨੇ ਤੇ ਫਿਰ ਕਿਤੇ ਨਾ ਕਿਤੇ ਸਾਡੀ ਜੀਵਨ ਜਾਂਚ ਦੇ ਵਿੱਚ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਹਾਂ, ਸਾਡੀਆਂ ਸੰਸਥਾਵਾਂ ਜਿਹਦੇ 'ਚ ਸਭ ਤੋਂ ਵੱਡੀ ਗੁਨਾਹਗਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਲਗਭਗ 90-92 ਸਾਲ ਪਹਿਲਾਂ ਹੋਂਦ ਦੇ ਵਿੱਚ ਆਂਦੀ ਹੈ, 1000 ਕਰੋੜ ਤੋਂ ਜ਼ਿਆਦਾ ਦਾ ਬਜਟ ਹੈ ਜੀ, 15,000 ਦੇ ਕਰੀਬ ਹੁਣ ਇਹਨਾਂ ਦਾ ਸਟਾਫ ਹੋਏਗਾ, ਬਣੇ ਬਣਾਏ ਇਤਿਹਾਸਕ ਗੁਰਦੁਆਰੇ ਨੇ ਔਰ 4 ਚਫੇਰਾ ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਹੈ 12,000 ਪਿੰਡਾਂ ਚੋਂ ਜਿੱਥੇ 2 ਜਾਂ 3 ਗੁਰਦੁਆਰੇ ਨਾ ਹੋਣ ਜੀ। ਇਹਦੇ ਬਾਵਜੂਦ ਜੇ ਗੁਰੂ ਗ੍ਰੰਥ ਸਾਹਿਬ ਦੀ ਉਸ ਜਿਸ ਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਜੋਤ ਸਮਾਨ ਲੱਗਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਔਰ ਬੜਾ ਸਿੰਪਲ ਤਰੀਕੇ ਦੇ ਨਾਲ ਸ਼ਬਦ ਦੇ ਨਾਲ ਜੋੜਨਾ ਔਰ ਜਿਹੜੀ ਇਹ ਪਾਰਟ ਹੈ ਕਿ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਮੁਕੰਮਲ ਬੀੜ ਜਿਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ ਜਿਸ ਨੂੰ ਗੁਰਤਾ 10ਵੇਂ ਪਾਤਸ਼ਾਹ ਨੇ ਦਿੱਤੀ, ਔਰ ਜੀਵਨ ਦਾ ਕੋਈ ਸ਼ੋਭਾ ਐਸਾ ਨਹੀਂ ਹੈ। ਬੇਸ਼ੱਕ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜਾਂ ਦੂਸਰੀਆਂ ਮਜ਼ਹਬੀ ਜਿਹੜੀਆਂ ਨੇ ਸਕ੍ਰਿਪਚਰਸ ਵੱਲ ਦੇਖਦੇ ਹਾਂ ਬੇਸਿਕਲੀ ਤਾਂ ਡਿਵਿਨਿਟੀ ਹੈ, ਰੱਬ ਦੇ ਨਾਲ ਇੱਕਮਿਕ ਹੋਣਾ, ਰੂਹਾਨੀਅਤ ਹੈ ਜੀ। ਪਰ ਜਿਵੇਂ ਬਾਕੀਆਂ ਦੇ ਵਿੱਚ ਵੀ ਪਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਿੰਨਾ ਕੁ ਅਸੀਂ ਸਮਝ ਸਕੇ ਹਾਂ ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੀਵਨ ਦੇ ਹਰ ਸ਼ੋਭੇ ਬਾਰੇ ਤੁਸੀਂ ਸਮਾਜ ਦੇ ਵਿੱਚ ਇਨਸਾਨੀ ਜੀਵਨ, ਮਨੁੱਖੀ ਹੱਕ, ਘਾਲ ਕਮਾਈ ਕੀ ਹੈ ਔਰ ਕਿਵੇਂ ਤੁਸੀਂ ਉਸ ਰੱਬ ਦੀ ਜਿਹੜੀ ਲੁਕਾਈ ਹੈ ਖਲਕਤ ਹੈ ਉਹਦੇ ਨਾਲ ਕਿਵੇਂ ਵਰਤਣਾ ਹੈ ਔਰ ਤੁਹਾਡੇ ਜੀਵਨ ਦਾ ਮਕਸਦ ਕੀ ਹੈ। ਸੋ ਐਸਾ ਕੋਈ ਸ਼ੋਭਾ ਨਹੀਂ ਹੈ ਜਿਸ ਦੇ ਨਾਲ ਜੁੜਿਆ ਜਿਹੜਾ ਸਵਾਲ ਸਾਡੇ ਜ਼ਿਹਨ 'ਚ ਪੈਦਾ ਹੁੰਦਾ ਹੋਏ ਉਹਦਾ ਜਵਾਬ ਨਾ ਹੋਏ। ਪਰ ਜੇ ਅਸੀਂ ਫਿਰ ਵੀ ਘਰ ਤੁਹਾਡਾ ਭਰਿਆ ਭਖੂਨਾ ਹੈ ਔਰ ਤੁਸੀਂ ਟੱਕਰਾਂ ਮਾਰਦੇ ਫਿਰਦੇ ਹੋ ਖੱਬੇ ਸੱਜੇ ਥਾਂ ਤੇ ਸੌਦਾ ਪੁੱਛਦੇ ਫਿਰਦੇ ਹੋ, ਔਰ ਇਹ ਗੱਲ ਕੱਲੀ ਇਹ ਦੇਹਧਾਰੀ ਗੁਰੂ ਡੰਮ ਦੀ ਨਹੀਂ ਹੈ, ਇਹ ਮੰਤਰ ਜੰਤਰ ਤੰਤਰ ਦੇ ਮਗਰ ਲੱਗਣ ਵਾਲੇ ਅੱਜ ਤੁਸੀਂ ਬਹੁਤੇ ਸਿੱਖਾਂ ਦੇ ਹੱਥਾਂ ਵੱਲ ਦੇਖੋਗੇ ਤੁਹਾਨੂੰ ਕੋਈ ਉਹਦੇ 'ਚ ਨਗ ਨਜ਼ਰ ਆ ਰਿਹਾ, ਕੋਈ ਪਾਇਆ ਹੋਇਆ, ਕੋਈ ਨੀਲਮ ਪਾਇਆ ਹੋਇਆ, ਸਾਰੇ ਜੋਤਸ਼ੀਆਂ ਤੋਂ ਜਾ ਕੇ ਆਪਣਾ ਆਪ ਲੁਟਾਉਂਦੇ ਨੇ। ਇਸੇ ਤਰ੍ਹਾਂ ਜੇ ਕੋਈ 1 ਜਾਂ 2 ਕਾਰੋਬਾਰ ਕਿਸੇ ਦੇ ਫੇਲ ਹੋ ਜਾਣ ਉਹਨੂੰ ਲੱਗਦਾ ਕਿ ਕੋਈ ਮੇਰੇ ਤੇ ਗ੍ਰਹਿ, ਔਰ ਈਵਨ ਇਸਲਾਮ 'ਚ ਵੀ ਮੈਂ ਦੇਖਦਾ ਹਾਂ ਪਾਕਿਸਤਾਨ ਦੇ ਜਿਹੜੇ ਇਹਨਾਂ ਦੇ ਟੀਵੀ ਚੈਨਲ ਔਰ ਦੂਜੇ ਨੇ ਨਜੂਮੀ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਦਾ ਚੰਗਾ ਕਾਰੋਬਾਰ ਹੈ ਕਿ ਵੀ ਉਹ ਇਸ ਕਿਸਮ ਦੇ ਕੰਮ ਤੇ ਲੱਗੇ ਹੁੰਦੇ ਨੇ। ਇੱਧਰ ਵੀ ਉਹ ਕਾਲਾ ਕੁੱਕੜ ਜਿਹੜਾ ਮਾਰਨ ਵਾਲੇ ਨੇ ਉੱਧਰ ਕਾਲਾ ਬੱਕਰਾ ਦੱਸ ਦਿੰਦੇ ਨੇ, ਕੁੱਕੜ ਤੇ ਉਹੀ ਜੋਤਸ਼ੀ ਤੇ ਨਜੂਮੀ ਰਲੇ ਹੋਏ, ਇੱਧਰਲੇ ਤਾਂਤਰਿਕ ਉੱਧਰਲੇ ਨਜੂਮੀ। ਔਰ ਮੈਂ ਦੇਖਦਾ ਵੀ ਜਿੱਥੇ ਇਹ ਸਾਰੇ ਉਹਨਾਂ ਲੋਕਾਂ ਦੇ ਜਿਹੜੇ ਨੇ ਉਹ ਭਟਕਣ ਹੈ ਜਿਨ੍ਹਾਂ ਦਾ ਆਪਣੇ ਆਪ 'ਚ ਵਿਸ਼ਵਾਸ ਨਹੀਂ ਹੈ, ਆਪਣੇ ਆਪ 'ਚ ਭਰੋਸਾ ਨਹੀਂ ਹੈ, ਰੱਬ 'ਚ ਭਰੋਸਾ ਨਹੀਂ ਹੈ। ਜਿਹੜਾ ਰੱਬ 'ਚ ਭਰੋਸਾ ਕਰਦਾ ਹੈ ਔਰ ਜਦੋਂ ਅਸੀਂ ਜਿਵੇਂ ਤੁਸੀਂ ਅੱਜ ਈਦ ਦੀ ਗੱਲ ਵੀ ਕੀਤੀ, ਅਸੀਂ ਮੁਬਾਰਕਬਾਦ ਦਿੰਦੇ ਹਾਂ ਆਪਣੇ ਸਮੂਹ ਮੁਸਲਮਾਨ ਭੈਣਾਂ ਭਰਾਵਾਂ ਨੂੰ, ਔਰ ਗੱਲ ਅਲਟੀਮੇਟਲੀ ਜੇ ਕੁਰਬਾਨੀ ਦੀ ਵੀ ਹੁੰਦੀ ਹੈ, ਜੇ ਈਦ ਕੁਰਬਾਨੀ ਨਾਲ ਜੁੜੀ ਹੈ, ਰਮਜ਼ਾਨ ਨਾਲ ਜੋ 2 ਈਦਾਂ ਹੁੰਦੀਆਂ ਨੇ, ਵੱਡੀ ਈਦ ਛੋਟੀ ਈਦ ਕਰਕੇ, ਇੱਕ ਪਾਸੇ ਜੇ ਰਮਜ਼ਾਨ ਦੇ ਨਾਲ ਜੁੜੀ ਹੋਈ ਈਦ ਹੈ ਤੇ ਪੂਰਾ ਸਾਰਾ ਮਹੀਨਾ ਰੋਜ਼ੇ ਰੱਖਣ ਦਾ ਮਤਲਬ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਉਹ ਅਹਿਸਾਸ ਕਰਵਾਉਣਾ ਜਦੋਂ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਭੁੱਖੇ ਹੁੰਦੇ ਹੋ ਔਰ ਸ਼ਾਮ ਨੂੰ ਜਿਹੜਾ ਚੰਦਰਮਾ ਦੇਖ ਕੇ ਕੁਝ ਖਾਂਦੇ ਹੋ ਕਿ ਤੁਸੀਂ ਅਹਿਸਾਸ ਕਰੋ ਕਿ ਜੇ ਪਾਣੀ ਪੀਣ ਨੂੰ ਨਾ ਮਿਲੇ, ਖਾਣ ਨੂੰ ਨਾ ਮਿਲੇ, ਔਰ ਉਹ ਵਕਤ ਤੁਹਾਡਾ ਜਦੋਂ ਤੁਹਾਡਾ ਖਾਣ ਪੀਣ ਵੱਲ ਧਿਆਨ ਨਾ ਹੋਏ, ਤੁਸੀਂ ਸਾਲਮ ਰੱਬ ਦੀ ਬੰਦਗੀ ਵੱਲ, ਇਬਾਦਤ ਵੱਲ ਧਿਆਨ ਦਿਓ ਔਰ ਉਸ ਨੂੰ ਤੁਸੀਂ ਮਹਿਸੂਸ ਕਰੋ। ਤੇ ਜਦੋਂ ਜਿਸ ਈਦ ਨਾਲ ਮੇਰਾ ਖਿਆਲ ਹੈ ਅੱਜ ਬਕਰੀਦ ਦੇ ਨਾਲ ਅੱਜ ਜਿੱਦਾਂ ਉਹਨਾਂ ਦਾ ਹੱਜ ਤੇ ਜਾਂਦੇ ਨੇ ਉਹਨਾਂ ਦਾ ਨਹੀਂ, ਉਹ ਡਿਫਰੈਂਟ ਪਾਰਟ ਹੈ। ਸੋ ਕਿਉਂਕਿ ਮੈਂ ਇਹ ਦੇਖ ਰਿਹਾ ਸੀ ਯੂਪੀ ਦੇ ਹਵਾਲੇ ਨਾਲ ਖਬਰ ਸੀ ਕਿ ਜੀ ਉੱਥੇ ਉਹਨਾਂ ਨੇ ਜਿਹੜੇ ਬਹੁਤ ਸਾਰੇ ਨੇ ਉਹਨਾਂ ਦੇ ਸਲਾਟਰ ਹਾਊਸ ਉਹ ਬੰਦ ਕਰ ਦਿੱਤੇ ਨੇ ਤੇ ਉਹ ਲੁੱਕ ਫਾਰਵਰਡ ਕਰ ਰਹੇ ਨੇ ਕਿ ਵੀ ਕੀ ਕੁਰਬਾਨੀ ਕੀ ਕਰਨਗੇ ਜਾਂ ਕੀ ਨਹੀਂ ਹੈ। ਸੋ ਚਲੋ ਐਨੀਵੇ ਉਹਦੇ 'ਚ ਵੀ ਇਹ ਹੈ ਕਿ ਬੇਸ਼ੱਕ ਕੁਝ ਚੀਜ਼ਾਂ ਸਿੰਬੋਲਿਕ ਬਣ ਜਾਂਦੀਆਂ ਹੈ ਲੇਕਿਨ ਇਸ ਦਾ ਓਰੀਜਨ ਅਬਰਾਹਮ ਦੇ ਨਾਲ ਹੁੰਦਾ ਹੈ
ਜਿਸ ਚੋਂ ਹੈ ਕਿ ਰੱਬ ਕਹਿੰਦਾ ਹੈ ਕਿ ਵੀ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਆ ਉਹ ਮੈਨੂੰ ਭੇਟ ਕਰ। ਨਹੀਂ, ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ, ਉਹ ਕਹਿੰਦੇ ਵੀ ਲਿਆ ਪੁੱਤਰ ਦੀ ਕੁਰਬਾਨੀ ਦੇ। ਹਾਲਾਂਕਿ ਜਿਵੇਂ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਬੱਕਰਾ ਬਣ ਜਾਂਦਾ ਹੈ, ਉਹ ਪੁੱਤਰ ਨੂੰ ਨਹੀਂ ਹੁੰਦਾ ਕਿ ਵੀ ਉਹਨੂੰ ਜ਼ਬਾਹ ਕਰਦਾ। ਪਰ ਇਹ ਵੀ ਇੱਕ ਬਾਕੀ ਤਾਂ ਸਕਾਲਰਸ ਦਾ ਕੰਮ ਹੁੰਦਾ, ਔਰ ਮੈਂ ਕਦੇ ਇਹ ਦਾਅਵਾ ਨਹੀਂ ਕਰਦਾ, ਮੈਂ ਤਾਂ ਆਪਣੇ ਮਜ਼ਹਬ ਬਾਰੇ ਨਹੀਂ ਕਦੇ ਦਾਅਵਾ ਕਰ ਸਕਦਾ ਕਿ ਮੈਨੂੰ ਪਤਾ ਹੈ। ਮੈਂ ਤਾਂ ਇੱਕ ਜਿੰਨਾ ਤੁਹਾਡਾ ਹੁੰਦਾ ਆਪ ਜਿਵੇਂ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰ। ਕਿ ਜਿੰਨੀ ਕਿਸੇ ਦੀ ਬੁੱਧੀ ਹੈ, ਇੰਟੈਲੈਕਟ ਹੈ, ਜਾਂ ਜੇ ਅਸੀਂ ਰੂਹਾਨੀਅਤ ਦੀ ਗੱਲ ਕਰੀਏ ਤੇ ਜਿੰਨਾ ਕੋਈ ਡੂੰਘਾ ਜਾ ਸਕਿਆ, ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੋਂ ਡਿਫਰੈਂਟਲੀ, ਕਿ ਹਰ ਇੱਕ ਨੇ ਉਨੀ ਕੀ ਜਿੰਨੇ ਜਿਹਨੂੰ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰ। ਹੁਣ ਜਿੰਨਾ ਕੁ ਜਿਸ ਨੂੰ ਰੱਬ ਨੇ ਜਿੰਨੀ ਕੁ ਅਕਲ ਦਿੱਤੀ, ਜਿੰਨਾ ਕੁ ਗਿਆਨ ਦਿੱਤਾ, ਜਿੰਨੀ ਕੁ ਰੂਹਾਨੀਅਤ ਦੀ ਸਮਝ ਦਿੱਤੀ, ਉਹਨੂੰ ਐਕਸਪਲੇਨ ਕਰਦਾ। ਪਰ ਉਹਦੇ ਚੋਂ ਕੁਝ ਚੀਜ਼ਾਂ ਸਿੰਬੋਲਿਕ ਨਿਕਲਦੀਆਂ। ਜਦੋਂ ਅਸੀਂ ਕੁਰਬਾਨੀ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਕਿ ਹੁਣ ਅਸੀਂ ਬਹੁਤ ਸਾਰੇ ਆਪਣੇ ਸਭ ਤੋਂ ਜਿਹੜੀ ਸਾਡੀ ਕਮਜ਼ੋਰੀ ਹੁੰਦੀ ਹੈ ਗ੍ਰਸਤੀਆਂ ਦੀ, ਉਹ ਪੁੱਤਰ ਧੀਆਂ ਹੁੰਦੀ। ਹੁਣ ਇਹ ਗੁੰਡਾ ਰਾਮ ਰਹੀਮ ਹੋਰ ਸਭ ਕੁਝ ਜੋ ਕਰ ਵੀ ਰਿਹਾ, ਲੇਕਿਨ ਆਪਣੀਆਂ ਧੀਆਂ ਤੇ ਪੁੱਤਰ ਲਿਆ ਕੇ ਉੱਥੇ ਰੱਖਿਆ ਹੋਇਆ ਹੈ, ਜਾਇਦਾਦ ਵੀ ਉਹਨਾਂ ਨੂੰ ਦੇਣ ਦਾ। ਸੋ ਇਹ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ, ਕਈ ਲੋਕ ਜਿਹੜੇ ਆਪਣੇ ਨੌਕਰੀਆਂ ਦੇ ਵੇਲੇ ਇਮਾਨਦਾਰ ਹੁੰਦੇ ਨੇ, ਬੜੇ ਇਮਾਨਦਾਰੀ ਨਾਲ, ਜਦੋਂ ਪੁੱਤਰ ਧੀਆਂ ਦਾ ਮਾਮਲਾ ਆਉਂਦਾ ਉੱਥੇ ਉਹ ਵੀ ਗਿਵ ਅਪ ਕਰ ਜਾਂਦੇ ਨੇ। ਉਹਨਾਂ ਦੇ ਲਈ ਉਹ ਵੀ ਝੂਠ ਬੋਲਦੇ ਨੇ, ਆਪਣਾ ਜਿਹੜਾ ਅਸਰ ਵੀ ਇਸਤੇਮਾਲ ਕਰਦੇ ਨੇ। ਹੁਣ ਜਦੋਂ ਕੁਰਬਾਨੀ ਦੀ ਗੱਲ ਹੈ, ਜੇ ਇਹ ਕੁਰਬਾਨੀ ਮੰਗੀ ਹੈ ਕਿ ਭਾਈ ਦੇ ਜਿਹੜਾ ਤੁਹਾਨੂੰ ਸਭ ਤੋਂ ਅਜ਼ੀਜ਼ ਹੈ, ਮਤਲਬ ਇਹ ਹੈ ਕਿ ਜਦੋਂ ਤੁਸੀਂ ਰੱਬ ਦੀ ਰਾਹ ਤੇ ਤੁਰਦੇ ਹੋ, ਇਸ ਡਗਰ ਤੇ ਤੁਰਦੇ ਹੋ, ਔਰ ਅਸੀਂ ਸਾਡੇ ਲਈ 10ਵੇਂ ਪਾਤਸ਼ਾਹ ਰੋਲ ਮਾਡਲ ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਚਾਰੋਂ ਪੁੱਤਰ, ਆਪਣਾ ਸਮੁੱਚਾ ਸਰਬੰਸ ਕੁਰਬਾਨ ਕਰ ਦਿੱਤਾ ਇਸ ਸੱਚ ਹੱਕ ਇਨਸਾਫ ਦੇ ਰਸਤੇ ਤੇ। ਔਰ ਫਿਰ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਹੈ ਜਦੋਂ ਤੁਸੀਂ ਤਿਆਗ ਔਰ ਕੁਰਬਾਨੀ ਦਾ ਰਸਤਾ ਚੁਣਦੇ ਹੋ, ਉਹਦੇ ਚੋਂ ਫਿਰ ਅੱਗੋਂ ਜ਼ਿੰਦਗੀ ਕਿੰਨਿਆਂ ਨੂੰ ਮਿਲਦੀ ਹੈ। ਔਰ ਅਸੀਂ ਕੱਲ ਜਿਹੜਾ ਸੈਗਮੈਂਟ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਕੀਤਾ, ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੇ ਕੰਪਲੀਮੈਂਟਸ ਕੀਤੇ ਨੇ, ਔਰ ਅਸੀਂ ਸਭ ਦਾ ਸਾਂਝਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਂ ਸਮਝਦਾ ਵੀ ਇਹੀ ਸ਼ਹੀਦ ਦੀ ਡਗਰ ਹੈ। ਜਦੋਂ ਅਸੀਂ ਸ਼ਹੀਦ ਦਾ ਰਸਤਾ ਦੇਖਦੇ ਹਾਂ, ਉਹ ਆਪਣਾ ਅੱਜ ਦਿੰਦਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਬਾਫਖਰ ਹੋਏ, ਮਾਣ ਮਤਾ ਹੋਏ। ਔਰ ਇਹ ਜਿਹੜਾ ਕਨਸੈਪਟ ਅਸੀਂ ਕੁਰਬਾਨੀ ਦਾ ਦੇਖਦੇ ਹਾਂ, ਕੁਰਬਾਨੀ ਚੋਂ ਹੀ ਅਲਟੀਮੇਟਲੀ ਪਹਿਲਾਂ ਤਾਂ ਅਸੀਂ ਆਪਾ ਕੁਰਬਾਨ ਕਰੀਏ। ਆਪਾ ਕੁਰਬਾਨ, ਜਦੋਂ ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਦੇ ਨਾਲ ਜੁੜਿਆ ਹੋਇਆ ਤੁਹਾਡਾ, ਤੁਸੀਂ ਉਦੋਂ ਹੀ ਸਿਰ ਨੂੰ ਤਲੀ ਤੇ ਰੱਖਦੇ ਹੋ ਜਦੋਂ ਤੁਸੀਂ ਅੰਦਰਲੀ ਮੈਂ ਮਾਰਦੇ ਹੋ, ਹਉਮੈ ਮਾਰਦੇ ਹੋ ਆਪਣੇ। ਜਿਹੜਾ ਔਰ ਇਹ ਗੱਲ ਸੰਤ ਪਿੰਡਾਂ ਵਾਲੇ ਅਕਸਰ ਕਿਹਾ ਕਰਦੇ ਸੀ ਕਿ ਵੀ ਜਿਹੜੀ ਗੱਲ ਜਪੀਏ ਨੂੰ, ਤਪੀਏ ਨੂੰ, ਇਬਾਦਤ ਕਰਨ ਵਾਲੇ ਨੂੰ ਕਈ ਜ਼ਿੰਦਗੀਆਂ ਸ਼ਾਇਦ ਗੁਜ਼ਾਰ ਕੇ ਵੀ ਹਾਸਲ ਨਹੀਂ ਹੁੰਦੀ, ਉਹ ਸ਼ਹੀਦ ਨੂੰ ਰਾਈਟ ਅਵੇ ਹਾਸਲ ਹੁੰਦੀ ਹੈ। ਉਹਦਾ ਰੀਜ਼ਨ ਹੈ, ਹੁਣ ਤੁਸੀਂ ਜਪ ਕਿਉਂ ਕਰਦੇ ਹੋ, ਤਪ ਕਿਉਂ ਕਰਦੇ ਹੋ, ਪੈਨੈਂਸ ਕਿਉਂ ਕਰਦੇ ਹੋ, ਰੋਜ਼ੇ ਕਿਉਂ ਰੱਖਦੇ ਹੋ, ਵਰਤ ਕਿਉਂ ਰੱਖਦੇ ਹੋ, ਹੋਰ ਜਿਹੜੇ ਜਿੰਨੇ ਵੀ ਕਿੰਨੇ ਡਿਸਿਪਲਿਨ ਨੇ ਜੋਗੀਆਂ ਦੇ, ਸਰੇਵੜਿਆਂ ਦੇ, ਜੈਨੀਆਂ ਦੇ, ਕਿ ਤੁਸੀਂ ਅੰਦਰਲੀ ਮੈਂ ਨੂੰ ਮਾਰਨਾ, ਹਉਮੈ ਨੂੰ ਮਾਰਨਾ, ਦੇਹ ਦੇ ਪਿਆਰ ਨੂੰ ਮਾਰਨਾ, ਸਰੀਰ ਦੇ ਮੋਹ ਨੂੰ ਮਾਰਨਾ। ਜਿਹੜਾ ਮਰਨ ਲਈ ਤਿਆਰ ਹੋ ਜਾਂਦਾ ਉਹਦਾ ਤਾਂ ਸਭ ਜਪ ਤਪ ਤੋਂ ਉੱਪਰ ਆ ਗਿਆ, ਕਿਉਂਕਿ ਉਹਨੇ ਆਲਰੇਡੀ ਡਿਸਾਈਡ ਕਰ ਲਿਆ ਕਿ ਵੀ ਉਹਨੇ ਸੱਚ ਦੇ ਰਾਹ ਤੇ ਜਿਹੜਾ ਇਸ ਰਸਤੇ ਤੇ ਤੁਰਦਿਆਂ ਉਹਨੇ ਕੁਰਬਾਨ ਹੋਣਾ। ਇਸ ਲਈ ਸਾਡੇ ਮਜ਼ਹਬਾਂ ਦੇ ਵਿੱਚ, ਸਿੱਖੀ ਹੋਏ, ਇਸਲਾਮ ਹੋਏ, ਉਹਦੇ ਸ਼ਹੀਦ ਦਾ ਰੁਤਬਾ ਬਹੁਤ ਵੱਡਾ ਰੁਤਬਾ ਹੈ, ਕਿਉਂਕਿ ਉਹ ਜਦੋਂ ਅਸੀਂ ਸ਼ਹੀਦ ਵੀ ਕਹਿੰਦੇ ਹਾਂ, ਸ਼ਹਾਦਤ ਦੇਣ ਵਾਲਾ, ਗਵਾਹੀ ਦੇਣ ਵਾਲਾ, ਅਸੀਂ ਮੰਨਦੇ ਹਾਂ ਕਿ ਉਹ ਉਸ ਦੀ ਥਾਂ ਜਿਹੜੀ ਆ ਉਹ ਰੱਬ ਦੀ ਦਰਗਾਹ 'ਚ ਹੈ, ਔਰ ਉਸ ਦਾ ਜਿਹੜਾ ਰੁਤਬਾ ਹੈ ਉਸ ਦਾ ਕੋਈ ਮੁਕਾਬਲਾ ਨਹੀਂ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਬੀੜ ਸੰਬੰਧੀ, ਜਦੋਂ ਕਿ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਨੇ ਨਗਰ ਕੀਰਤਨ ਕੀਤਾ, ਔਰ ਉਹਦੇ ਚ ਕਾਫੀ ਵੇਰਵੇ ਨਾਲ ਦੱਸਿਆ ਹੋਇਆ। ਸੋ ਮੈਂ ਹੁਣ ਅੱਗੇ ਇਸ ਵੱਲ ਨਹੀਂ ਜਾਵਾਂਗਾ, ਕਿਉਂਕਿ ਅੱਜ ਸਾਡੇ ਕੋਲ ਲਾਸਟ ਪ੍ਰੋਗਰਾਮ ਵੀ ਹੈ ਇਸ ਵੀਕ ਦਾ, ਔਰ ਅਸੀਂ ਬਹੁਤ ਸਾਰੇ ਜਿਹੜੇ ਟੌਪਿਕ ਚੁਣੇ ਨੇ ਉਹਨਾਂ 'ਚ ਸਭ ਤੋਂ ਪਹਿਲਾਂ
ਮੈਂ ਸਮਝਦਾ ਕਿਉਂਕਿ ਇਹ ਜਿਹੜਾ ਹਫਤਾ ਅੱਜ ਜਿਸ ਦੀ ਸ਼ੁਰੂਆਤ ਹੋਈ ਹੈ ਇਸ ਦੇ ਵਿੱਚ ਦੋ ਬੜੇ ਅਹਿਮ ਦਿਨ ਜਿਹੜੇ ਨੇ 6 ਸਤੰਬਰ ਨਾਲ ਜੁੜੇ ਹੋਏ ਭਾਈ ਦਿੱਤ ਸਿੰਘ ਜਿਹੜੇ ਬਹੁਤ ਵੱਡੇ ਸਕਾਲਰ ਹੋਏ ਨੇ ਸਿੱਖਾਂ ਦੇ 19ਵੀਂ ਸਦੀ 'ਚ ਉਹਨਾਂ ਦੇ ਨਾਲ ਜੁੜਿਆ ਜਿਹੜਾ ਦਿਨ ਵੀ ਹੈ 116 ਸਾਲ ਪਹਿਲਾਂ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ। ਅਸੀਂ ਉਦੋਂ ਗੱਲ ਕਰਾਂਗੇ। ਔਰ ਇੱਕ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਵੀ 6 ਸਤੰਬਰ ਨਾਲ ਜੁੜਿਆ ਦਿਨ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਅਸੀਂ ਉਸ ਖਿੱਤੇ 'ਚ ਹੀ ਨਹੀਂ ਅੱਜ ਦੁਨੀਆ ਦੇ ਵਿੱਚ ਇਹ ਰੈਕਗਨੀਸ਼ਨ ਹੈ ਕਿ ਉਹ ਮਨੁੱਖੀ ਹੱਕਾਂ ਦੇ ਸ਼ਹੀਦ ਨੇ। ਔਰ ਜਦੋਂ ਮੈਂ ਦੁਨੀਆ 'ਚ ਰੈਕਗਨੀਸ਼ਨ ਦੀ ਗੱਲ ਕਰਦਾ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਤਾਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਕਿੰਨੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ। ਕੈਨੇਡਾ ਦੀ ਪਾਰਲੀਮੈਂਟ 'ਚ ਜ਼ਿਕਰ ਹੋਇਆ NDP ਪਾਰਟੀ ਜਿਹੜੀ ਕਿ ਇਸ ਵੇਲੇ ਬੜੀ ਲੀਡਿੰਗ ਪਾਰਟੀ ਹੈ ਫੈਡਰਲ ਲੈਵਲ ਤੇ ਵੀ ਜਾ ਰਹੀ ਉਹਦੇ 'ਚ ਉਹਨਾਂ ਨੂੰ ਜਿਹੜਾ ਸਪੈਸ਼ਲ ਰੈਕਗਨੀਸ਼ਨ ਦਿੱਤੀ ਗਈ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਮਨੁੱਖੀ ਹੱਕਾਂ ਦੇ ਕੰਮ ਦੇ ਲਈ ਜਿਹਦੇ ਲਈ ਉਹਨਾਂ ਨੇ ਸ਼ਹਾਦਤ ਪਾਈ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੱਲ ਜਿਹੜਾ ਫਰੈਜ਼ਨੋ ਸਿਟੀ ਕੌਂਸਲ ਨੇ ਯੂਨੈਨਿਮਸਲੀ ਇਹ ਰੈਜ਼ੋਲੂਸ਼ਨ ਕੀਤਾ ਪਾਸ ਕੀਤਾ ਵਿਕਟੋਰੀਆ ਵੈਸਟ ਪਾਰਕ ਹੈ ਉੱਥੇ ਉਸ ਦਾ ਨਾਂ ਜਿਹੜਾ ਅੱਜ ਤੋਂ ਕੱਲ ਜੇ ਪਾਸ ਹੋਇਆ ਤਾਂ ਉਸ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਉਸ ਦਾ ਨਾਂ। ਸੋ ਇਹ ਮੈਂ ਸਮਝਦਾ ਵੀ ਪਹਿਲੀ ਵਾਰ ਹੋਏਗੀ ਕਿ ਅਮਰੀਕਾ 'ਚ ਕਿਸੇ ਵੀ ਇਸ ਕਿਸਮ ਦੀ ਜਿਹਨੂੰ ਅਸੀਂ ਈਵਨ ਸਾਊਥ ਏਸ਼ੀਅਨ ਹਵਾਲੇ ਨਾਲ ਵੀ ਜੇ ਕਹੀਏ ਕਿ ਇਹ ਰੈਕਗਨੀਸ਼ਨ ਔਰ ਉਹਦੇ 'ਚ ਓਲੀਵਰ ਬੇਨਸ ਜਿਹੜੇ ਕੌਂਸਲਮੈਨ ਉਹਨਾਂ ਦਾ ਮੈਂ ਕਮੈਂਟ ਸੁਣ ਰਿਹਾ ਸੀ ਉਹਨਾਂ ਨੇ ਵੈਸੇ ਵੀ ਇੰਟਰਵਿਊਜ਼ ਕਿਹਾ ਲੋਕਲ ਟੀਵੀ ਚੈਨਲਸ ਨੂੰ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਰੁਤਬਾ ਮਨੁੱਖੀ ਹੱਕਾਂ ਦੀ ਦੁਨੀਆ 'ਚ ਔਰ ਸਿੱਖ ਕਮਿਊਨਿਟੀ ਲਈ ਉਹੀ ਹੈ ਜੋ ਸਾਡੇ ਲਈ ਮਾਰਟਨ ਲੂਥਰ ਕਿੰਗ ਜੂਨੀਅਰ ਦਾ। ਇਹ ਬਹੁਤ ਵੱਡੀ ਗੱਲ ਹੈ ਕਿ ਵੀ ਜਿਵੇਂ ਉਹ ਮਨੁੱਖੀ ਹੱਕਾਂ ਲਈ ਖਲੋਤੇ ਔਰ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਇਸੇ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਲਈ ਆਪਣੇ ਆਪ ਨੂੰ ਅਣਪਛਾਤੀ ਲਾਸ਼ ਬਣਾ ਲਿਆ। ਔਰ ਇਹ ਜਿਹੜਾ ਪਾਰਟ ਸੀ ਜਿਹਦੇ ਕਿ ਉਹ ਯੂਨਾਨੀਮਸਲੀ ਇਹ ਰੈਜ਼ੋਲੂਸ਼ਨ ਹੁੰਦਾ ਔਰ ਇਸ ਸੰਬੰਧੀ ਔਰ ਉਹਨਾਂ ਦੀ ਬੇਟੀ ਨਵਕਿਰਨ ਕੌਰ ਜਿਹੜੀ ਕਿ ਉਦੋਂ 10 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਸ਼ਹੀਦ ਕੀਤੇ ਗਏ ਔਰ ਬਾਅਦ ਚ ਇੱਥੇ ਮਾਸਟਰਸ ਕਰਨ ਆਏ ਫਰੈਜ਼ਨੋ ਸਟੇਟ ਯੂਨੀਵਰਸਿਟੀ ਚੋਂ ਉਹਨਾਂ ਨੇ ਮਾਸਟਰਸ ਕੀਤਾ ਹੁਣ ਉਹ ਜੌਬ ਕਰਦੇ ਨੇ। ਇਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਕਿ ਖਾਲੜਾ ਮਿਸ਼ਨ ਕਮੇਟੀ ਵੱਲੋਂ ਵੀਡੀਓ 2-2.5 ਮਿੰਟ ਦੀ ਇਸ ਸਾਰੇ ਬਾਰੇ ਉਹਦੇ ਚ ਉਹਨਾਂ ਦਾ ਆਪਣੇ ਨਵਕਿਰਨ ਕੌਰ ਉਹਨਾਂ ਦਾ ਇੰਟਰਵਿਊ ਵੀ ਹੈ ਔਰ ਅੰਦਰ ਜਿੱਥੇ ਕਿ ਉਹ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਸ ਦੇ ਥੋੜੇ ਜਿਹੇ ਜਿਸ ਨੂੰ ਕਹਿੰਦੇ ਨੇ ਕਿ ਫਲੈਸ਼ ਨੇ ਮੈਂ ਚਾਹਾਂਗਾ ਕਿ ਵੀ ਸਾਡੀ ਟੈਕਨੀਕਲ ਟੀਮ ਚਲਾ ਦੇ ਔਰ ਅਸੀਂ ਇਸ ਦੇ ਲਈ ਜਿੱਥੇ ਸ਼ੁਕਰੀਆ ਅਦਾ ਕਰਦੇ ਹਾਂ ਫਰੈਜ਼ਨੋ ਸਿਟੀ ਕੌਂਸਲ ਦਾ ਉੱਥੇ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਜਿਨ੍ਹਾਂ ਦੇ ਐਫਰਟਸ ਦੇ ਨਾਲ ਜ਼ਾਹਰ ਹੈ ਕਿ ਇਸ ਦੇ ਲਈ ਓਲੀਵਰ ਬੇਨਸ ਕੌਂਸਲਮੈਨ ਨੇ ਕਾਫੀ ਮਿਹਨਤ ਕੀਤੀ। ਜੈਕਾਰਾ ਜਿਹੜਾ ਯੰਗਸਟਰਸ ਦਾ ਗਰੁੱਪ ਹੈ ਉਹਨਾਂ ਨੇ ਬੜੀ ਜ਼ੋਰਦਾਰ ਲੌਬੀ ਕੀਤੀ ਔਰ ਫਰੈਜ਼ਨੋ ਦੀ ਸਿੱਖ ਕਮਿਊਨਿਟੀ ਨੇ ਆਪਣੇ ਆਪਣੇ ਕੌਂਸਲਮੈਨ ਦੇ ਨਾਲ ਜਿਹੜਾ ਉਹ ਇਸ ਨੂੰ ਲਾਮਬੰਦੀ ਕੀਤੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਫਰੈਜ਼ਨੋ ਸਿਟੀ ਕੌਂਸਲ ਉਦੋਂ ਖਬਰਾਂ ਦੇ ਵਿੱਚ ਆਈ ਜਦੋਂ ਕਿ ਉਹਨਾਂ ਨੇ ਨਵੰਬਰ 84 ਦੀ ਜਿਹੜੀ ਸਿੱਖ ਨਸਲਕੁਸ਼ੀ ਹੈ ਉਸ ਨੂੰ ਨਸਲਕੁਸ਼ੀ ਐਲਾਨਣ ਦਾ ਰੈਜ਼ੋਲੂਸ਼ਨ ਪਾਸ ਕੀਤਾ। ਇਹਦੇ ਬਾਵਜੂਦ ਕਿ ਸੈਨ ਫਰਾਂਸਿਸਕੋ ਬੇਸਡ ਇੰਡੀਅਨ ਕੌਂਸੂਲੇਟ ਉਹਦੇ 'ਚ ਇੰਟਰਫੀਅਰ ਕਰ ਰਿਹਾ ਸੀ। ਸੋ ਮੈਂ ਟੈਕਨੀਕਲ ਟੀਮ ਨੂੰ ਚਾਹਾਂਗਾ ਕਿ ਉਹ ਵੀਡੀਓ ਚਲਾ ਦੇਣ। ਜੀ Community went before the Fresno City Council today to see if council members would rename a local park after a renowned Sikh hero. Action News reporter Corey James explains what it means to the Sikh community as no other park in the country is named after a Sikh person. For many years, this park in West Central Fresno has been known as Victoria West Park. It is a place where kids play on a hot summer day and a place North Kirin cholera hopes will soon have new meaning. We haven't shared our stories. We haven't shared our legacy. That legacy is personal for the Fresno State alum. She is the daughter of Sikh human rights activist Jaswant Singh Cholera.
He was murdered back in 1995 by police in India for publicizing human rights abuses in Punjab. His little girl was just 10 years old. I have very few memories of him. More of what I know him is after he was taken away from us. But now, some 20 years later, Cholera is trying to keep her father's memory alive in the Central Valley. He holds a very special place in our hearts. She and the Jakara movement, a Sikh organization, went to Thursday's Fresno City Council meeting and asked if this park will be renamed after her dad. The historic nature of this day. Councilmember Oliver Baines has been working with them for a year to execute that plan. Jazwat Singh Kalra for the Punjab Sikh community is like a Martin Luther King Jr. for my community. So after Cholera stood at the podium to explain how important this is to the other elected officials, People growing up here or living here do see very little of our own heroes being celebrated part of the larger community. the council, minus 2 absent members, voted unanimously to change the name, a decision that brought joy to the more than 100 Sikh Americans in the crowd as they witnessed history being made. In West Central Fresno, Corey James, ABC 30 Action News. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵੀਡੀਓ ਦੇਖ ਕੇ? ਦੇਖੋ ਮੈਂ ਅਗੇਨ ਸਿਟੀ ਕੌਂਸਲ ਦਾ ਸ਼ੁਕਰੀਆ ਔਰ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਦੇ ਲਈ ਲਾਮਬੰਦੀ ਕੀਤੀ ਜੀ ਔਰ ਮੈਂ ਸਮਝਦਾ ਹਾਂ ਵੀ ਇਹ ਉਹਨਾਂ ਦੇ ਇਸ ਸ਼ਹੀਦੀ ਦਿਨ ਤੋਂ ਪਹਿਲਾਂ 6 ਸਤੰਬਰ ਨੂੰ ਸ਼ਹੀਦੀ ਦਿਨ ਹੈ ਉਹਨਾਂ ਦਾ 1995 ਦੇ ਵਿੱਚ ਹੀ ਉਹਨਾਂ ਨੂੰ ਘਰੋਂ ਚੁੱਕ ਕੇ ਗਾਇਬ ਕੀਤਾ ਗਿਆ ਔਰ ਆਲਮੋਸਟ 22 ਸਾਲ ਬੀਤਣ ਬਾਅਦ ਇਹ ਬੜੀ ਯੂਨੀਕ ਟ੍ਰਿਬਿਊਟ ਹੈ ਜੀ ਉਸ ਬਹਾਦਰ ਇਨਸਾਨ ਜੀ ਜਿਹੜਾ ਦੂਸਰਾ ਵਿਸ਼ਾ ਇਹਦੇ ਨਾਲ ਸੰਬੰਧਿਤ ਹੀ ਅੱਗੇ ਵੀ ਇੱਕ ਅੱਧੀ ਵਾਰੀ ਮੈਂ ਇਹ ਇਕਰਾਰ ਕੀਤਾ ਕਿ ਇਹਦਾ ਮੈਂ ਇਸ ਤੇ ਵਿਚਾਰ ਕਰਾਂਗਾ ਅੱਜ ਵੀ ਮੈਂ ਇਨਫ ਟਾਈਮ ਤਾਂ ਨਹੀਂ ਦੇ ਸਕਾਂਗਾ ਰੋਹਿੰਗਿਆ ਮੁਸਲਿਮਸ ਹੁਣ ਜਦੋਂ ਅੱਜ ਅਸੀਂ ਮਿਆਂਮਾਰ ਮੁਲਕ ਦਾ ਨਾਂ ਸੁਣਦੇ ਹਾਂ ਅਜੇ ਸਾਨੂੰ ਚਿਪਕਦਾ ਨਹੀਂ ਹੈ ਮਾਈਂਡ ਦੇ ਉੱਤੇ ਉਹਦਾ ਕਾਰਨ ਅਸੀਂ ਬਰਮਾ ਸੁਣਿਆ ਜੀ ਕਿ ਕਿਉਂਕਿ ਅੰਗਰੇਜ਼ੀ ਰਾਜ ਦਾ ਹੀ ਹਿੱਸਾ ਸੀ ਇਹ ਵੀ ਹੈ ਕਿ ਜਿਹੜੀ ਹੁਣ ਇੱਥੇ ਬਰਮਾ ਸ਼ੈਲ ਜਿਹੜੀ ਗੈਸ ਸੀ ਉਹ ਉੱਥੋਂ ਹੀ ਨਿਕਲੀ ਸੀ ਕਿਉਂਕਿ ਉਹਦਾ ਨਾਂ ਹੀ ਉੱਥੋਂ ਸੀ ਕਿ ਅੰਗਰੇਜ਼ਾਂ ਨੇ ਉੱਥੋਂ ਜਦੋਂ ਆਇਲ ਔਰ ਦੂਜੇ ਤੀਜੇ ਤੇਲ ਨਿਕਲਿਆ ਔਰ ਬਹੁਤ ਵੱਡਾ ਉਹਨਾਂ ਦਾ ਉਹ ਰਿਸੋਰਸ ਸੈਂਟਰ ਸੀ ਜਿਵੇਂ ਸ੍ਰੀਲੰਕਾ ਵਗੈਰਾ ਕਾਫੀ ਔਰ ਦੂਜੀ ਪਲਾਂਟੇਸ਼ਨਸ ਦੇ ਲਈ ਸੀ ਟੀ ਕਾਫੀ ਪਲਾਂਟੇਸ਼ਨਸ ਲਈ ਜੀ ਫਿਰ ਉਹਨਾਂ ਨੇ ਜਦੋਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਦੇਖਿਆ ਉਹਨਾਂ ਨੇ ਮੁਲਕ ਛੱਡਣੇ ਸ਼ੁਰੂ ਕੀਤੇ ਔਰ ਬਰਮਾ ਜਿਹੜਾ ਉਹ ਇੱਕ ਅਲੱਗ ਮੁਲਕ ਬਣਿਆ ਔਰ ਉਹ ਸਾਰੇ ਚੋਂ ਹੁਣ ਉਹਦਾ ਨਾਂ ਉਹਨਾਂ ਨੇ ਸਰਕਾਰੀ ਤੌਰ ਤੇ ਮਿਆਂਮਾਰ ਰੱਖਿਆ ਔਰ ਉਹਦੇ 'ਚ ਕਿਸੇ ਵੇਲੇ ਜਦੋਂ ਅੰਗਰੇਜ਼ੀ ਰਾਜ ਦਾ ਹਿੱਸਾ ਸੀ ਬਰਮਾ ਨਾਲ ਸਿੱਖਾਂ ਦਾ ਵੀ ਸੰਬੰਧ ਹੈ ਇਤਿਹਾਸਕ ਗੁਰਦੁਆਰਾ ਤਾਂ ਮੇਰਾ ਨਹੀਂ ਖਿਆਲ ਉੱਤੇ ਕੋਈ ਹੈ ਪਰ ਇੱਕ ਸਟੇਜ ਤੇ ਜਿਹੜੀ ਅੱਜ ਵੀ ਮਿਆਂਮਾਰ ਦੀ ਰਾਜਧਾਨੀ ਹੈ ਰੰਗੂਨ ਉਹਦੇ 'ਚ ਇੱਕ ਸਟੇਜ ਤੇ 9 ਗੁਰਦੁਆਰੇ ਸਨ ਔਰ ਉਹਦੇ 'ਚ ਕਿਉਂਕਿ ਕਲਕੱਤੇ 'ਚ ਸਿੱਖ ਕਲਕੱਤਾ ਬ੍ਰਿਟਿਸ਼ ਰਾਜ ਦੀ ਰਾਜਧਾਨੀ ਵੀ ਸੀ ਸਿੱਖਾਂ ਦਾ ਮਿਆਂਮਾਰ ਜਾਂ ਬਰਮਾ ਅਸਾਮ ਇਹ ਸਾਰਾ ਇਵੇਂ ਹੀ ਸੀ ਜਿਵੇਂ ਤੁਹਾਡੀ ਪੈੜ ਹੁੰਦੀ ਹੈ ਔਰ ਕਿਉਂਕਿ ਜੰਗਲ ਨੇ ਘਣੇ ਔਰ ਬਹੁਤ ਸਾਰੀ ਜਿਹੜੀ ਵੁਡਨ ਇੰਡਸਟਰੀ ਹੈ ਲੱਕੜ ਨਾਲ ਜੁੜੀ ਹੋਈ ਉਹ ਸਾਰੇ ਸਿੱਖ ਇਨਵੋਲਵ ਸਨ ਹੁਣ ਵੀ ਸ਼ਾਇਦ ਉਹਨਾਂ 'ਚੋਂ ਗੁਰਦੁਆਰੇ 1-2 ਫੰਕਸ਼ਨਲ ਹੋਣਗੇ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਕੋਈ ਪਿੱਛੇ ਕ੍ਰਾਈਸਿਸ ਉੱਥੇ ਕੋਈ ਅਰਥਕੁਏਕ ਸੀ ਜਾਂ ਫਲੱਡ ਸੀ ਤਾਂ ਉਹਨਾਂ ਗੁਰਦੁਆਰਿਆਂ ਨੂੰ ਸੈਂਟਰ ਬਣਾ ਕੇ ਯੂਨਾਈਟਿਡ ਸਿੱਖਸ ਨੇ ਉੱਥੇ ਹਿਊਮੈਨਿਟੇਰੀਅਨ ਕੰਮ ਵੀ ਕੀਤਾ ਸੀ ਔਰ ਅੱਜ ਕੱਲ੍ਹ ਯੂਨਾਈਟਿਡ ਸਿੱਖਸ ਹੁਣ ਹਿਊਸਟਨ ਦੇ ਵਿੱਚ ਉਹਨਾਂ ਦਾ ਕੈਂਪ ਜਿਹੜਾ ਹੈ ਉਹ ਹਿਊਮੈਨਿਟੇਰੀਅਨ ਕੰਮ ਕਰ ਰਿਹਾ ਔਰ ਅੱਜ 9:30 ਤੋਂ 10 ਵਜੇ ਦਾ ਜਿਹੜਾ ਸਲੋਟ ਹੈ ਉਹ ਡੀਟੇਲ 'ਚ ਗੱਲਬਾਤ ਹੋਏਗੀ ਗੁਰਵਿੰਦਰ ਸਿੰਘ ਜਿਹੜੇ ਡਾਇਰੈਕਟਰ ਨੇ ਯੂਨਾਈਟਿਡ ਸਿੱਖਸ ਦੇ ਹਿਊਸਟਨ 'ਚ ਨੇ ਔਰ ਉਹਨਾਂ ਦੀ ਸਾਰੀ ਟੀਮ ਦੂਜੇ ਪਾਸਿਓਂ ਵੀ ਸੀਐਟਲ ਤੋਂ ਬਾਕੀ ਪਾਸਿਓਂ ਵੀ ਸਿੰਘ ਪਹੁੰਚੇ ਨੇ ਔਰ ਉੱਥੇ ਗੁਰਦੁਆਰਾ ਨੈਸ਼ਨਲ ਸਿੱਖ ਸੈਂਟਰ ਦੇ ਵਿੱਚ ਕੈਂਪ ਲੱਗੇ ਸੋ ਉਦੋਂ ਤੋਂ ਮੈਨੂੰ ਯਾਦ ਹੈ ਕਿ ਰੰਗੂਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤਾ ਸੀ ਪਰ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ ਤਾਂ ਮਿਆਂਮਾਰ ਦਾ ਇਤਿਹਾਸ ਸੁਣਾਉਣ ਲਈ ਨਾ ਹੀ ਉਹਦਾ ਸਿੱਖਾਂ ਦੇ ਨਾਲ ਕੀ ਰਿਲੇਸ਼ਨ ਹੈ ਜੀ ਉੱਥੋਂ ਦੇ ਲਗਭਗ 1.5 ਮਿਲੀਅਨ ਤੋਂ ਜ਼ਿਆਦਾ ਉਹ ਵਿਚਾਰੇ ਹੈਲਪਲੈਸ ਮੁਸਲਮਾਨ ਜਿਨ੍ਹਾਂ ਬਾਰੇ ਇਵਨ UN ਦੇ ਇੱਕ ਆਫੀਸ਼ੀਅਲ ਨੇ ਕਿਹਾ ਕਿ ਦੇ ਆਰ ਫਰੈਂਡਲੈਸ ਪੀਪਲ ਨੋ ਫਰੈਂਡ ਇਨ ਦਾ ਵਰਲਡ ਹੁਣ ਬਹੁਤ ਸਾਰੇ ਜਿਹੜੇ ਰੋਹਿੰਗਿਅਨ ਮੁਸਲਮਾਨ ਨੇ ਉਹ ਬੰਗਲਾਦੇਸ਼ੀ ਨੇ ਜਦੋਂ ਤੁਸੀਂ ਬੰਗਲਾਦੇਸ਼ੀ ਕਹਿੰਦੇ ਆ ਬੰਗਾਲ ਵੱਡਾ ਪ੍ਰੋਵਿੰਸ ਸੀ ਮੁਗਲਿਆ ਰਾਜ ਦਾ ਵੀ ਬ੍ਰਿਟਿਸ਼ ਅੰਪਾਇਰ ਦਾ ਵੀ ਉੜੀਸਾ ਔਰ ਬਿਹਾਰ ਵੀ ਉਹਦੇ ਚੋਂ ਹੀ ਤੋੜ ਕੇ ਸਟੇਟਾਂ ਜਿਹੜੀਆਂ ਬਾਅਦ ਚ ਬਣੀਆਂ ਮੁਗਲ ਰਾਜ ਦੇ ਵੇਲੇ ਉੜੀਸਾ ਔਰ ਬਿਹਾਰ ਜਿਹਦਾ ਨਾਂ ਕਲਿੰਗਾ ਸੀ ਉੜੀਸਾ ਦਾ ਪਹਿਲਾ ਨਾਂ ਅਸ਼ੋਕ ਦੇ ਜ਼ਮਾਨੇ 'ਚ ਉਹ ਬੰਗਾਲ ਪ੍ਰੋਵਿੰਸ ਦਾ ਹਿੱਸਾ ਹੀ ਸੀ
ਔਰ ਮੰਦੇ ਭਾਗਾਂ ਨੂੰ ਜਦੋਂ ਅਸੀਂ ਇਹ ਕਲੋਨੀਅਲ ਮੈਪ ਮੇਕਿੰਗ ਦੇਖਦੇ ਹਾਂ, ਇਹ ਜਿਹੜੇ ਬਸਤੀਵਾਦੀ ਗਏ ਇਹਨਾਂ ਨੇ ਨਕਸ਼ੇ ਕੱਢ ਕੇ ਕਿਹਨੂੰ ਕਿੱਧਰ ਨੂੰ ਕੱਢ ਦਿੱਤਾ ਹੈ, ਕਿਵੇਂ ਜਿਹੜੀਆਂ ਮਾਈਨੋਰਿਟੀਜ਼ ਬਣ ਗਈਆਂ ਉਹਨਾਂ ਦੇ ਨਾਲ ਅੱਗੋਂ ਜਿਹੜੇ ਉੱਥੇ ਮੈਜੋਰਿਟੀ ਬਣੇ ਉਹਨਾਂ ਨੇ ਕੀ ਸਲੂਕ ਕੀਤਾ ਹੈ। ਜੇ ਅਸੀਂ ਭਾਰਤ ਦੇ ਵਿੱਚ 180 ਮਿਲੀਅਨ ਮੁਸਲਮਾਨਾਂ, 30 ਮਿਲੀਅਨ ਈਸਾਈਆਂ, ਸਿੱਖਾਂ ਔਰ ਦੂਸਰੀਆਂ ਅਕਲੀਅਤਾਂ ਦਾ ਹਾਲ ਦੇਖੀਏ ਤਾਂ ਫਿਰ ਇਹ ਸਮਝਣਾ ਔਖਾ ਨਹੀਂ। ਔਰ ਮਿਆਂਮਾਰ ਕੁਛ ਇਸ ਕਿਸਮ ਦਾ ਰਿਹਾ ਕਿ ਉੱਥੇ ਬਹੁਤ ਜਲਦੀ ਜਿਹੜਾ ਹੈ ਉਹ ਫੌਜ ਹਾਵੀ ਹੋ ਗਈ। ਹੁਣ ਵੀ ਸੂ ਆਂਗ ਨਾਂ ਦੀ ਬੀਬੀ ਜਿਹਨੂੰ ਭਾਵੇਂ ਪੀਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਹੋਇਆ ਹੈ, ਉਹ ਸਿੰਬੋਲਿਕ ਸ਼ਾਇਦ ਪ੍ਰੈਜ਼ੀਡੈਂਟ ਹੈ ਕਿ ਕੀ ਹੈਗੀ ਹੈ, ਲੇਕਿਨ ਅੱਜ ਜਿਹਦੀ ਆਪਣੀ ਦਾਸਤਾਨ ਉਹਦੀ ਸੀ ਕਿ ਜੀ ਮੈਂ ਇਲੈਕਟਡ ਸੀ ਔਰ ਮੈਨੂੰ ਨਜ਼ਰਬੰਦ ਕਰ ਦਿੱਤਾ। ਦੁਨੀਆ 'ਚ ਕੈਂਪੇਨ ਚੱਲੀ ਉਹਦੀ ਰਿਲੀਜ਼ ਲਈ, ਉਹਨੂੰ ਅੰਦਰ ਨਜ਼ਰਬੰਦੀ ਦੇ ਵਿੱਚ ਹੀ ਨੋਬਲ ਪ੍ਰਾਈਜ਼ ਦਿੱਤਾ ਗਿਆ। ਇਵੈਂਚੁਅਲੀ ਉਹਨੇ ਵੀ ਫੌਜ ਦੇ ਨਾਲ ਸਮਝੌਤਾ ਕਰ ਲਿਆ, ਬਾਹਰ ਤਾਂ ਆ ਗਈ। ਪਰ ਅੱਜ ਜਿਹੜੀ ਸਭ ਤੋਂ ਅਫਸੋਸਨਾਕ ਗੱਲ ਹੈ ਕਿ ਜਿਹਦੀ ਆਪਣੀ ਰੈਕਗਨੀਸ਼ਨ ਜਿਹੜੀ ਹੈ ਉਹਦੇ 'ਚ ਹੋਈ ਹੋਏ ਹਿਊਮਨ ਰਾਈਟਸ ਦੇ ਨਾਂ ਥੱਲੇ ਅੱਜ ਉਹਦੀ ਕਮਾਂਡ ਦੇ ਥੱਲੇ ਜੋ ਫੌਜ ਉਹਨਾਂ ਰੋਹਿੰਗਿਆ ਮੁਸਲਮਾਨਾਂ ਨਾਲ ਕਰ ਰਹੀ ਹੈ। ਦੁਨੀਆ ਦੇ ਵਿੱਚ ਬੇਸ਼ੱਕ ਬਹੁਤ ਸਾਰੀ ਥਾਵਾਂ ਤੇ, ਸੈਂਟਰਲ ਏਸ਼ੀਆ ਦੇ ਵਿੱਚ, ਸੀਰੀਆ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਹਰ ਥਾਂ ਜਿੱਥੇ ਲੜਾਈ ਹੁੰਦੀ ਹੈ ਉੱਥੇ ਰਿਫਿਊਜੀ ਬਣਦੇ ਨੇ। ਪਰ ਇਹ ਜਿਹੜਾ ਮਿਆਂਮਾਰ ਵਿਚਲਾ ਫੌਜੀ ਜੁੰਟ ਹੈ, ਇਹ ਜੋ ਕੁਝ ਰੋਹਿੰਗਿਆਂ ਨਾਲ ਕਰ ਰਿਹਾ ਹੈ, ਇਹ ਡੈਲੀਬਰੇਟ ਐਥਨਿਕ ਕਲੀਨਜ਼ਿੰਗ ਹੈ ਕਿ ਵੀ ਇਹ ਕੱਢ ਦਿਓ ਸਾਰੇ। ਔਰ ਸਮੱਸਿਆ ਇਹ ਹੈ ਕਿ ਬੰਗਲਾਦੇਸ਼ ਆਪ ਭੁੱਖ ਨਾਲ ਜੂਝਦਾ ਹੈ, ਉਹ ਕਦੇ ਬਾਰਡਰ ਖੋਲ ਦਿੰਦੇ ਨੇ। ਇਸ ਵੇਲੇ ਮੇਰਾ ਖਿਆਲ 50,000 ਤੋਂ ਜ਼ਿਆਦਾ ਪਿਛਲੇ 2-4 ਦਿਨਾਂ 'ਚ ਹੀ। ਔਰ ਹੁੰਦਾ ਇਹ ਹੈ ਵੀ ਇਹ ਜਿਹੜੀ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ। 2012 'ਚ ਵਰਸਟ ਹੋਇਆ, ਲੱਖ ਬੰਦਾ ਨਿਕਲਿਆ, ਕਿੰਨੇ ਸੌ ਮਾਰੇ ਗਏ। ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਹੋਣਗੇ, ਜੇ ਤੁਸੀਂ ਈਵਨ ਉਹਨੂੰ ਗੂਗਲ ਕਰਦੇ ਹੋ ਰੋਹਿੰਗਿਆ ਮੁਸਲਮਾਨ ਬਾਗ, ਇੰਨੀਆਂ ਮੈਂ ਸਟੈਂਡ ਨਹੀਂ ਕਰ ਸਕਿਆ। ਮੈਂ ਉੱਥੇ ਹਾਲਾਂ ਮੈਂ ਟੈਕਨੀਕਲ ਟੀਮ ਨੂੰ ਫਾਰਵਰਡ ਕਰ ਰਿਹਾ ਸੀ, ਪਰ ਮੈਂ ਦੋਖ ਦੇਖ ਕੇ ਭੇਜ ਕੇ ਮੈਂ ਕਿਹਾ ਜੀ ਹੁਣ ਤੁਸੀਂ ਆਪ ਕੱਢ ਲਓ, ਕਿਉਂਕਿ ਤੁਸੀਂ ਉਹ ਛੋਟੇ ਛੋਟੇ ਬੱਚੇ, ਬੀਬੀਆਂ, ਔਰ ਜਦੋਂ ਇਹ ਵਿਚਾਰੇ ਉਹ ਬੋਟ ਨਾਲ ਕ੍ਰਾਸ ਕਰਨਾ ਚਾਹੁੰਦੇ ਨੇ ਉਹ ਡੁੱਬ ਜਾਂਦਾ ਹੈ। ਔਰ ਤੁਸੀਂ ਉਹਨਾਂ ਦੇ ਬਾਡੀ ਸਟਰਕਚਰ, ਔਰ ਇਹ ਨਹੀਂ ਹੈ ਜਿਹਨਾਂ ਮੁਲਕਾਂ 'ਚ ਗਏ, ਹੁਣ ਇੰਡੀਆ 'ਚ ਹਿੰਦੂਤਵਾ ਵਾਲਿਆਂ ਦਾ ਇੰਨਾ ਜ਼ੋਰ ਹੈ, ਜਿਹੜੇ ਰੋਹਿੰਗਿਆ ਮੁਸਲਮਾਨ ਕੋਈ ਜੰਮੂ ਆ ਕੇ ਬੈਠੇ ਨੇ, ਦਿੱਲੀ ਬੈਠੇ ਨੇ, ਉਹ ਕਹਿੰਦੇ ਇਹਨਾਂ ਨੂੰ ਅਸੀਂ ਵਾਪਸ ਭੇਜ ਦੇਣਾ। ਉਹ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ 2 ਵੇਲੇ ਦੀ ਰੋਟੀ ਨਹੀਂ ਹੈ, ਕੋਈ ਉਹਨਾਂ ਦੀ ਸਿਕਿਉਰਿਟੀ ਨਹੀਂ ਹੈ, ਬੁਰਾ ਹਾਲ ਬੌਂਕੇ ਦਿਹਾੜੇ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਸ ਕਿਸਮ ਦੀ। ਔਰ ਇੰਟਰਨੈਸ਼ਨਲ ਫੋਰਮ ਤੇ ਇੰਡੀਆ ਮਿਆਂਮਾਰ ਦੀ ਮਦਦ, ਅਜੇ ਚਾਈਨਾ ਜਿਹੜਾ ਖੁਦ ਵਾਇਓਲੇਟ ਕਰਦਾ ਹੈ, ਉਹ ਆਪਣੇ ਲੋਕਾਂ ਨਾਲ, ਜ਼ਿੰਗਕਿਆਂਗ ਦੇ ਮੁਸਲਮਾਨਾਂ ਨਾਲ ਕੀ ਹੁੰਦਾ ਹੈ ਜਾਂ ਦੂਜਿਆਂ ਨਾਲ। ਲੇਕਿਨ ਇਸ ਮੁੱਦੇ ਦੇ ਉੱਤੇ ਕਿਉਂਕਿ ਰੋਹਿੰਗਿਆਂ ਦੀ ਹਾਲਤ ਹੀ ਇਸ ਕਿਸਮ ਦੀ ਹੈ ਕਿ ਉਹਨਾਂ ਦੇ ਉੱਤੇ, ਔਰ ਮੈਂ ਦੇਖ ਰਿਹਾ ਸੀ, ਮੈਨੂੰ ਸ਼ਰਮ ਵੀ ਆਈ। ਹਾਲਾਂਕਿ ਅਸੀਂ ਹਮੇਸ਼ਾ ਹੀ ਜਦੋਂ ਅਸੀਂ ਆਪਣੇ ਮੁਸਲਮਾਨ ਭਰਾਵਾਂ ਦੀ ਗੱਲ ਕਰਦੇ ਹਾਂ, ਔਰ ਮੇਰੀ ਹਮੇਸ਼ਾ ਹਮਦਰਦੀ ਵੀ ਹੁੰਦੀ ਹੈ ਇਸ ਐਂਗਲ ਤੋਂ ਵੀ, ਇੱਕ ਤਾਂ ਸਾਡੇ ਕੌਮਾਂ ਦੀ ਰੂਹਾਨੀ ਸਾਂਝ ਹੈ, ਫਿਰ ਭਾਰਤ ਦੇ ਨਕਸ਼ੇ ਜੋ ਗੁਜ਼ਰ ਰਿਹਾ, ਔਰ ਪਾਕਿਸਤਾਨੀ ਮੁਸਲਮਾਨ ਭਰਾਵਾਂ ਨਾਲ ਸਾਡੀ ਹਰ ਸਾਂਝ ਹੈ। ਪਰ ਮੈਨੂੰ ਇਹ ਜਦੋਂ ਮੈਂ ਰੋਹਿੰਗਿਆ ਮੁਸਲਮਾਨ, ਫਿਰ ਮੈਨੂੰ ਇਹਨਾਂ ਦਾ ਵੀ ਗੁੱਸਾ ਆਉਂਦਾ ਹੈ ਕਿ ਭਾਈ ਤੁਹਾਡੇ 55-56 ਮੁਲਕ ਨੇ, ਦੁਨੀਆ ਦੇ 70% એનર્ਜੀ ਸੋਰਸਿਸ ਤੇ ਤੁਸੀਂ ਬੈਠੇ ਹੋਏ ਹੋ, ਮਿਡਲ ਈਸਟ ਦੇ ਸਾਰੇ ਨੇ, ਕਿੰਨੇ 2 ਮਿਲੀਅਨ ਨੇ, ਜੇ ਉਹ ਨਹੀਂ ਉਹਨਾਂ ਨੂੰ ਹੈ ਉਹਨਾਂ ਨੂੰ ਸੱਦ ਲਓ, ਆਪਣੇ ਮੁਲਕਾਂ 'ਚ ਦੇ ਦਿਓ। ਹਾਂ, ਲੇਕਿਨ ਮੈਂ ਸਮਝਦਾ ਵੀ ਅਲਟੀਮੇਟਲੀ ਇਹ ਕਿਉਂ ਜੇ ਅਸੀਂ ਹਮ ਮਜ਼ਹਬ ਹੈ। ਔਰ ਇਹੀ ਗੱਲ ਮੈਂ ਆਪਣੇ ਲੋਕਾਂ ਨੂੰ ਵੀ ਕਹਿੰਦਾ, ਜਦੋਂ ਅਸੀਂ ਆਪਣੇ ਦੇਖਦੇ ਹਾਂ ਨਵੰਬਰ 84 ਹੋਏ ਪੰਜਾਬ ਦੇ ਵਿੱਚ ਜੋ ਕੁਝ ਹੋਇਆ, ਸਾਡੀ ਜੇ ਸੈਂਸਿਟੀਵਿਟੀ ਦੇ ਵਿੱਚ, ਮਾਈਂਡ ਦੇ ਵਿੱਚ ਇਹ ਆਉਂਦਾ ਹੀ ਨਹੀਂ ਹੈ। ਅਸੀਂ ਰੋਟੀ ਖਾਣ ਲੱਗੇ ਨਹੀਂ ਦੇਖਦੇ ਕਿ ਜਦੋਂ ਬੁਰਕੀ ਤੋੜਦੇ ਆ ਕਿ ਭਾਈ ਕਿੰਨੇ ਜਿਹੜੇ ਨੇ ਉਹ ਉਹਨਾਂ ਨੂੰ ਇਹ ਨਵਾਲਾ ਵੀ ਨਸੀਬ ਨਹੀਂ ਹੈ ਰੋਟੀ ਦਾ, ਔਰ ਉਹ ਕਿਵੇਂ ਤੜਫੇ ਨੇ ਜਾਂ ਉਹਨਾਂ ਦੇ ਨਾਲ ਕੀ ਵਾਪਰਦਾ ਹੈ। ਫਿਰ ਅਸੀਂ ਕਿਉਂ ਜੇ ਇਨਸਾਨ ਹੈ, ਕਿਉਂ ਜੇ ਮਨੁੱਖ ਹੈ। ਔਰ ਇਹ ਪਿਛਲੇ 2-3 ਦਿਨਾਂ ਤੋਂ ਹੁਣ ਹੁੰਦਾ ਇਹ ਹੈ ਵੀ ਉਹਨਾਂ ਨੇ ਵੀ, ਰੋਹਿੰਗਿਆਂ ਨੇ ਦੇਖ ਲਿਆ ਕਿ ਵੀ ਇਹ ਕੋਈ ਸਾਡੀ ਬਾਂਹ ਨਹੀਂ ਫੜਦਾ ਹੈ। ਉਹ ਵੀ ਅਲਟੀਮੇਟਲੀ ਉਹੀ ਹੈ ਕਿ ਵੀ ਜੇ ਹੋਰ ਕੋਈ ਚਾਰਾ ਨਹੀਂ ਰਹਿੰਦਾ ਫਿਰ ਹਥਿਆਰ ਚੁੱਕਣੇ ਹੁੰਦੇ ਨੇ। ਉਹਨਾਂ ਦੇ ਕਿਸੇ ਗਰੁੱਪ ਨੇ ਕੋਈ ਇਹਨਾਂ ਤੇ ਹਮਲਾ ਕਰਤਾ, ਕੋਈ ਸਿਕਿਉਰਿਟੀ ਵਾਲਿਆਂ ਤੇ ਉੱਥੇ, ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸ਼ਾਮਤ ਆਈ ਹੋਈ ਆ ਆਮ ਲੋਕਾਂ ਦੀ ਉਹਨੂੰ। ਔਰ ਇਸ ਵੇਲੇ ਜਿਹੜੇ ਉੱਤੋਂ ਸੈਟੇਲਾਈਟ ਇਮੇਜਸ ਨੇ, BBC ਦੀ ਸਟੋਰੀ ਹੈ, ਵਾਸ਼ਿੰਗਟਨ ਪੋਸਟ ਦੀ ਹੈ, ਰਾਈਟਰ ਦੀ ਹੈ, ਕਿ ਉਹਨਾਂ ਨੇ ਦੇਖਿਆ ਕਿ ਵੀ ਥਾਂ ਥਾਂ ਅੱਗਾਂ ਲੱਗੀਆਂ ਹੋਈਆਂ ਔਰ ਫੌਜ ਉਹਨਾਂ ਨੂੰ ਸਾੜ ਰਹੀ ਹੈ, ਕਿੰਨੇ ਮਰ ਗਏ ਨੇ। ਔਰ ਗਵਰਨਮੈਂਟ ਟੂ ਦੀ ਦੇ ਰਹੀ ਆ, ਉਹ ਵਿੱਚ ਹੀ ਉਹ ਸੂ ਆ ਜਿਹੜੀ ਹੈ ਉਹ ਵੀ ਕਹਿ ਰਹੀ ਹੈ ਕਿ ਜੀ ਉਹ ਆਪੇ ਹੀ ਅੱਗ ਲਾ ਰਹੇ ਨੇ। ਔਰ ਇਸ ਲੈਵਲ ਤੱਕ ਜਾ ਕੇ, ਔਰ ਇਸ ਬਾਰੇ ਈਵਨ
ਕਾਫੀ ਅਨਾਨ ਦੀ ਜਿਹੜੀ ਹੈ ਕਮਾਂਡ ਦੇ ਵਿੱਚ ਕਮਿਸ਼ਨ ਵੀ ਬਣਿਆ ਸੀ, ਐਕਸ ਸੈਕਟਰੀ ਜਨਰਲ ਰਹੇ, ਉਹਦੀ ਰਿਪੋਰਟ ਵੀ ਹੈ। ਪਰ ਮੈਂ ਦੇਖਦਾ ਵੀ ਜਿਹੜੀ ਖਬਰ ਇਹਨਾਂ ਨਾਲ ਸੰਬੰਧਿਤ ਨੀਅਰਲੀ 400 ਡਾਈ ਐਜ਼ ਮਿਆਂਮਾਰ ਆਰਮੀ ਸਟੈਪਸ ਅਪ ਕ੍ਰੈਕ ਡਾਊਨ ਔਨ ਰਿਹੰਗਿਆ ਇੰਸਰਜੈਂਟਸ, ਕਿਉਂ 400 ਮਰ ਗਏ ਨੇ, ਨੀਅਰਲੀ 400 ਪੀਪਲ ਹੈਵ ਡਾਈਡ ਇਨ ਫਾਈਟਿੰਗ ਦੈਟ ਹੈਜ਼ ਰੌਕਡ ਮਿਆਂਮਾਰ's ਨਾਰਥ ਵੈਸਟ ਫॉर a week, or around 38,000 Rohingyas have crossed into Bangladesh from Myanmar, United Nations sources said a week after Rohingya insurgents attacked police posts and army base. ਔਰ ਅਗਸਤ 31 ਤੱਕ 38,000 ਲੋਕ ਜਿਹੜੇ ਨੇ ਉਹ ਬੰਗਲਾਦੇਸ਼ ਦੇ ਵਿੱਚ ਬਾਰਡਰ ਕ੍ਰਾਸ ਕਰਕੇ ਆਏ ਨੇ, ਔਰ ਇਸ ਵੇਲੇ ਹੁਣ ਉਹਨਾਂ ਦੀ ਸਿਰਫ 1.1 ਮਿਲੀਅਨ ਆਬਾਦੀ ਰਹਿ ਗਈ। ਬਹੁਤ ਸਾਰੇ ਉਹਨਾਂ ਮਾਰ ਮੁਕਾ ਦਿੱਤੇ ਨੇ ਜਾਂ ਮਾਈਗ੍ਰੇਟ ਕਰ ਰਹੇ ਨੇ। ਔਰ ਇਸ ਸਾਰੇ 'ਚ ਜਦੋਂ 2012 ਦੇ ਵਿੱਚ ਵੀ ਉੱਥੇ ਸਿਤਵੇ ਜਿਹੜਾ ਉਹਨਾਂ ਦੀ ਸਟੇਟ ਹੈ ਰੱਖੀਨੇ, ਜਿੱਥੇ ਕਿ ਉਹ ਜ਼ਿਆਦਾ ਮੈਜੋਰਿਟੀ 'ਚ ਨੇ, ਉੱਥੇ ਵੀ ਇਸ ਕਿਸਮ ਦੀ ਵਾਇਲੈਂਸ ਹੋਈ। ਉਦੋਂ ਜਿਹੜੇ ਨੇ 1,40,000 ਜਿਹੜੇ ਰੋਹਿੰਗਿਆ ਨੇ ਉਹ ਬੇਘਰੇ ਕਰ ਦਿੱਤੇ ਗਏ ਨੇ, ਔਰ ਹੁਣ ਤੱਕ ਜਿਹੜਾ ਇਹ ਐਥਨਿਕ ਜਿਹੜੇ ਨੇ ਉਹ ਉਹਨਾਂ ਨੂੰ ਕਈ ਜਨਰੇਸ਼ਨਾਂ ਤੋਂ ਰਹਿ ਰਹੇ ਨੇ, ਉਹ 19ਵੀਂ ਸਦੀ ਦੇ ਗਏ ਹੋਏ ਨੇ ਉੱਥੇ, ਉਹਨਾਂ ਨੂੰ ਉਹ ਸਿਟੀਜ਼ਨਸ਼ਿਪ ਰਾਈਟ ਵੀ ਨਹੀਂ ਦਿੰਦੇ ਜੀ। ਉਹ ਮੰਨਦਾ ਹੀ ਨਹੀਂ ਕਿ ਵੀ ਤੁਸੀਂ ਬਰਮੀਜ਼ ਹੋ ਜਦੋਂ ਦੀ ਇਹ ਫੌਜ ਦਾ ਕੰਟਰੋਲ ਆਇਆ। ਔਰ ਹੁਣ ਤੱਕ ਮਤਲਬ ਉਹਨਾਂ ਨੂੰ ਜੇ ਉੱਥੇ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਨੇ, ਜੇ ਦੌੜ ਕੇ ਕਿਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਕੋਈ ਪਨਾਹ ਦੇਣ ਨੂੰ ਤਿਆਰ ਨਹੀਂ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਈਵਨ ਜਿਵੇਂ ਮੈਂ ਦੱਸਿਆ ਵੀ ਕਾਫੀ ਅਨਾਨ ਦੀ ਪ੍ਰਧਾਨਗੀ ਥੱਲੇ ਜਿਹੜਾ ਕਮਿਸ਼ਨ ਬਣਿਆ, ਉਹਨੇ ਕਿਹਾ ਕਿ ਵੀ ਲਾਸਟ ਵੀਕ a commission led by former UN Secretary General Kofi Annan filed a report urging the Burmese government to restore citizenship rights to Rohingya, which were stripped by the military regime in 1982. It is hard to imagine that Suu Kyi, eager not to rock the boat with Burma's long meddling military, would accede to that demand. ਹੁਣ ਉਹ ਮੰਗ ਕੀਤੀ ਹੈ ਕਿ ਜੀ ਇਹ ਕਰੋ, ਔਰ ਇਸੇ ਤਰ੍ਹਾਂ ਉੱਥੇ ਇੱਕ ਬੜਾ ਦਹਿਸ਼ਤਗਰਦ ਕਿਸਮ ਦਾ ਬੁੱਧਿਸਟ ਮੌਂਕ ਹੈ ਆਸ਼ੀਨ ਵਿਰਾਥੂ, ਜਿਹਨੂੰ ਟਾਈਮ ਮੈਗਜ਼ੀਨ ਨੇ ਆਪਣੇ ਫਰੰਟ ਟਾਈਟਲ ਪੇਜ ਤੇ ਵੀ ਦੇ ਕੇ ਫੋਟੋ ਦੀ ਦਿੱਤੀ ਸੀ, ਦਾ ਫੇਸ ਆਫ ਬੁੱਧਿਸਟ ਟੈਰਰ। ਹੁਣ ਬਹੁਤ ਵਾਰ ਜਦੋਂ ਅਸੀਂ ਹਿੰਦੂ ਤੋਂ ਵੀ ਵਾਇਲੈਂਸ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਇਹਨਾਂ ਨੇ ਤਾਂ ਬੋਧੀਆਂ ਨੂੰ ਇਵੇਂ ਹੀ ਮੁਕਾਇਆ, ਇਵੇਂ ਹੀ ਕੀਤਾ। ਪਰ ਜਦੋਂ ਸ੍ਰੀਲੰਕਾ ਦੇ ਵਿੱਚ ਬੁੱਧਿਸਟ ਮੰਕ ਜਿਹੜੇ ਨੇ ਉਹ ਅਟੈਕ ਕਰ ਰਹੇ ਹੁੰਦੇ ਨੇ ਤਾਮਿਲਾਂ ਤੇ ਜਾਂ ਮੁਸਲਮਾਨਾਂ ਤੇ ਸ੍ਰੀਲੰਕਾ 'ਚ ਵੀ, ਔਰ ਇਹ ਜੋ ਬਰਮਾ 'ਚ ਹੋ ਰਿਹਾ ਕਿਉਂਕਿ ਜਿਹੜੀ ਮੈਜੋਰਿਟੀ ਬਰਮੀਜ਼ ਨੇ ਉਹ ਬੁੱਧ ਧਰਮ ਨੂੰ ਮੰਨਣ ਵਾਲੇ ਨੇ, ਔਰ ਜਦੋਂ ਅਸੀਂ ਬੁੱਧ ਦੀਆਂ ਟੀਚਿੰਗਸ ਦੇਖਦੇ ਹਾਂ ਅਹਿੰਸਾ ਦੀਆਂ ਨੇ, ਨੌਨ ਵਾਇਲੈਂਸ, ਕੰਪੈਸ਼ਨ ਫॉर ਈਵਨ ਐਨੀਮਲਸ। ਲੇਕਿਨ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਵੀ ਜਿਹੜੇ ਲੋਕ ਅੱਜ ਖਾਸ ਤੌਰ ਤੇ ਜਿਹੜੀ ਯੰਗਰ ਜਨਰੇਸ਼ਨ ਜਦੋਂ ਮਜ਼ਹਬ ਦੇ ਉੱਤੇ ਉਂਗਲੀ ਚੁੱਕਦੀ ਹੈ ਜਾਂ ਧਰਮ ਦੇ ਉੱਤੇ ਉਹ ਜਿਹੜਾ ਸੌਖੇ ਕੀਤੇ ਵਿਸ਼ਵਾਸ ਨਹੀਂ ਕਰਦੇ, ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਨੇ। ਹੁਣ ਕੋਈ ਇਹ ਸੋਚ ਵੀ ਨਹੀਂ ਸਕਦਾ ਕਿ ਇੱਕ ਮੁਲਕ ਜਿਸ ਦਾ ਇੱਕ ਸਟੇਟ ਰਿਲੀਜਨ ਵਾਂਗ 90% ਲੋਕ ਜਿੱਥੇ ਬੁੱਧ ਧਰਮ ਨੂੰ ਮੰਨਣ ਵਾਲੇ ਹੋਣ, ਜਿਹੜਾ ਬੁੱਧ ਜਿਹੜਾ ਹੈ ਉਹ ਜਾਨਵਰਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਣ ਦੇਣ ਦੀ ਜਿਹੜੀਆਂ ਟੀਚਿੰਗਸ ਨੇ, ਸਭ ਤੋਂ ਵੱਡੀ ਗੱਲ ਨੌਨ ਵਾਇਲੈਂਸ ਨੂੰ ਕਹਿੰਦਾ ਹੋਏ, ਔਰ ਉੱਥੋਂ ਦੇ ਬੁੱਧਿਸਟ ਉਹ ਫੌਜ ਹੋਏ, ਉਹਨਾਂ ਦੇ ਮੰਕ ਹੋਣ, ਉਹ ਘਰ ਸਾੜ ਦੇਣ, ਬੱਚਿਆਂ ਨੂੰ ਸਾੜ ਦੇਣ, ਔਰਤਾਂ ਨਾਲ ਰੇਪ ਕਰਨ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਨੇ, ਫਿਰ ਕਿਸ ਕਿਸਮ ਦਾ ਮਜ਼ਹਬ ਹੈ? ਲੇਕਿਨ ਮੈਂ ਜਿਹੜਾ ਇਹਨੂੰ ਕਨਕਲੂਡ ਕਰਾਂ, ਟਾਈਮ ਨਹੀਂ ਹੈ, ਕਿ ਸਾਡੇ ਮੁਸਲਮਾਨ ਮੁਲਕ ਜਿਨ੍ਹਾਂ ਨੂੰ ਇਹ ਜਦੋਂ ਜਮਾਤ ਦਾ ਕਨਸੈਪਟ ਹੈ, ਬਰਾਬਰੀ ਦੀ ਗੱਲ ਹੈ, ਹਮ ਮਜ਼ਹਬ ਦੀ ਗੱਲ ਹੈ, ਉਹ ਭਾਈ ਤੁਸੀਂ 1 ਬਿਲੀਅਨ 300 ਮਿਲੀਅਨ ਹੋ, 2 ਮਿਲੀਅਨ ਔਰ 57 ਤੁਹਾਡੇ ਮੁਲਕ ਨੇ। ਅਸੀਂ ਤਾਂ ਜੇ ਕਿਤੇ ਖਾਲਿਸਤਾਨ ਹੁੰਦਾ ਤੇ ਮੈਂ ਪਹਿਲਾਂ ਜੇ ਮੇਰੀ ਕੋਈ ਸੇ ਹੁੰਦੀ ਉਸ ਸਿਸਟਮ ਦੇ ਵਿੱਚ ਤੇ ਪਹਿਲਾ ਪਾਰਟ ਇਹ ਹੁੰਦਾ ਕਿ ਭਾਈ ਮੈਂ ਸਾਰਿਆਂ ਨੂੰ ਖਾਲਿਸਤਾਨ ਦੇ ਸ਼ਹਿਰੀ ਬਣਾਓ, ਕੋਈ ਗੱਲ ਨਹੀਂ ਹੈ। ਸੋ ਜਿੱਥੇ ਇਸ ਕਿਸਮ ਦਾ ਜ਼ੁਲਮ ਹੈ, ਔਰ ਉਹ ਵਿਚਾਰੇ ਉਹ ਬੰਗਲਾਦੇਸ਼ ਵੀ ਕੋਈ ਉਹਨਾਂ ਦੇ ਨਾਲ ਉਹ ਆਪ ਭੁੱਖੇ ਨੰਗੇ ਨੇ, ਉਹ ਕਈ ਵਾਰੀ ਉਹਨਾਂ ਦੀਆਂ ਬੋਟਸ ਡਬੋ ਦਿੰਦੇ ਨੇ, ਹਾਲਾਂਕਿ ਜਿਹੜੇ ਕੈਂਪ ਲੱਗਦੇ ਨੇ ਉਹਨਾਂ ਨੂੰ ਜਿਹੜਾ ਪੈਸਾ ਜਾਂ ਦੂਜਾ UN ਦੀਆਂ ਰਿਫਿਊਜੀ ਏਜੰਸੀਜ਼ ਜਾਂਦੀਆਂ, ਪਰ ਉਹਨਾਂ ਨੂੰ ਜਿਨ੍ਹਾਂ ਨੇ ਆ ਕੇ ਬਹਿ ਜਾਣਾ, ਜੇ ਤਾਂ ਉਹਨਾਂ ਨੂੰ ਬਰਾਬਰ ਦੇ ਸ਼ਹਿਰੀਆਂ ਦੇ ਹੱਕ ਜਿਹੜੇ ਮੁਲਕ ਉਹਨਾਂ ਨੂੰ ਰੱਖਦੇ ਨੇ ਦੇਣ, ਤੇ ਜ਼ਾਹਰ ਹੈ ਕਿ ਉਹਨਾਂ ਨੂੰ ਤੁਸੀਂ ਜਿਹੜੀਆਂ ਨੇ ਇੰਪਲੋਇਮੈਂਟ ਓਪਰਚੁਨਿਟੀਜ਼ ਦਿਓ, ਉਹ ਜਿਹੜੇ ਨੇ ਉਹ ਉਸ ਥਾਂ ਤੇ ਖੁਸ਼ਹਾਲੀ ਲਿਆ ਸਕਦੇ ਨੇ। ਸੋ ਪਰ ਇਹ ਸਾਰੇ ਨੂੰ ਦੇਖ ਕੇ ਈਵਨ ਵਾਸ਼ਿੰਗਟਨ ਪੋਸਟ ਦੀ ਸਟੋਰੀ ਵੀ ਦਿੱਤੇ ਹੈ ਦਾ ਫੋਰਗੋਟਨ ਪੀਪਲ, ਔਰ ਉਹਦੇ ਚ ਉਹਨੇ ਕਿਹਾ The Rohingyas are quite simply one of the most
ਹੈਲਪਲੈਸ ਐਂਡ ਫੋਰਸੇਕਨ ਪੀਪਲਸ ਆਫ ਦਾ ਵਰਲਡ। ਸੋ ਸਰ ਦੁਨੀਆ 'ਚ ਉਹਨਾਂ ਤੋਂ ਵੱਧ ਕੇ ਕੋਈ ਬਦਬਖਤ ਨਹੀਂ ਹੈ ਕਿ ਜਿਨ੍ਹਾਂ ਦੇ ਲਈ ਕੋਈ ਆਵਾਜ਼ ਚੁੱਕਣ ਲਈ ਤਿਆਰ ਨਹੀਂ ਹੈ। ਔਰ ਅਸੀਂ ਕਿਉਂਕਿ ਅੱਜ ਜਦੋਂ ਅਸੀਂ ਇਸ ਮੁਲਕ 'ਚ ਬੈਠ ਕੇ ਪ੍ਰਾਈਡ ਮਹਿਸੂਸ ਕਰਦੇ ਹਾਂ ਕਿ ਫਰੈਜ਼ਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ ਸਿਟੀ ਕੌਂਸਲ ਜਿਹੜੀ ਹੈ ਉਸ ਦਾ ਨਾਂ ਰੱਖਦੀ ਹੈ ਤੇ ਇਹ ਵੈਲਿਊਜ਼ ਨੇ। ਘੱਟੋ ਘੱਟ ਅਸੀਂ ਇਸ ਫੋਰਮ ਤੇ ਬਹਿ ਕੇ ਹੋਰ ਤਾਂ ਨਹੀਂ ਕੁਝ ਕਰ ਸਕਦੇ, ਅਸੀਂ ਆਪ ਬੇਕਰੀ ਕੌਮ ਹੈ, ਘੱਟੋ ਘੱਟ ਉਹ ਵਿਚਾਰੇ ਰੋਹਿੰਗਿਆ ਮੁਸਲਮਾਨਾਂ ਦੇ ਲਈ ਹਾਂ ਦਾ ਨਾਰਾ ਤਾਂ ਮਾਰ ਸਕਦੇ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵੀਅਰਸ, ਉਸ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।